ਸੋ ਹਾਂਜੀ। ਇਸ ਟਾਈਮ ਸਰਚ ਕਰ ਰਿਹਾ ਹੈ, ਕਹਿੰਦੇ ਵੀ ਹਾਂ ਹੁਣ ਜਿਹੜਾ ਇਸ ਦੇ ਵਿੱਚ ਕਹਿ ਰਿਹਾ ਵੀ ਇਹ ਗੁਰਬਾਣੀ ਨਹੀਂ ਆ। ਹਾਂਜੀ। ਸੋ ਵੇਖਿਆ ਨਾ ਤੁਹਾਡੇ ਰੈਫਰੈਂਸਿਸ ਹੈਗੇ ਨੇ, ਰੈਫਰੈਂਸਿਸ ਵੀ ਬੇਸਿਕਲੀ ਕਿੱਥੋਂ ਲਏ ਆ। ਚਲੋ ਠੀਕ ਆ, ਉਹਦਾ ਜਵਾਬ ਇਹ ਐਟ ਦਿਸ ਪੁਆਇੰਟ ਇਨ ਟਾਈਮ ਉਹਨੇ ਸਹੀ ਦੇ ਦਿੱਤਾ। ਪਰ ਉਹਦੇ ਵਿੱਚ ਇਹ ਆ ਵੀ ਉਹਨੇ ਚੱਕਿਆ ਕਿੱਥੋਂ, ਸਿੱਖ ਫਿਲੋਸਫੀ ਨੈਟਵਰਕ ਦੇ ਡਿਸਕਸ਼ਨ ਫੋਰਮ ਤੋਂ, ਜਾਂ ਸਿੱਖ ਫਿਲੋਸਫੀ ਖਾਲਸਾ news.org ਤੋਂ ਰੈਫਰੈਂਸਿਸ ਉਹਨੇ ਲੈ ਕੇ, ਜਿੱਥੋਂ ਲੈ ਕੇ ਚੱਲਦੇ ਆ ਵੀ ਇਹ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਤੇ ਰਾਗ ਮਾਰੂ ਦੇ ਵਿੱਚ ਸੁਸ਼ੋਭਿਤ ਆ, ਤੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ। ਜਦ ਉਸ ਨੂੰ ਪੁੱਛਿਆ ਗਿਆ ਵੀ ਪੂਰਾ ਸ਼ਬਦ, ਉਹਨੇ ਕਿਹਾ ਵੀ ਦਿਖਾਵਾਂ ਤੁਹਾਨੂੰ ਪੂਰਾ ਸ਼ਬਦ, ਤੇ ਮੈਂ ਉਹਨਾਂ ਨੂੰ ਕਿਹਾ ਫੁੱਲ ਸ਼ਬਦ, ਤਾਂ ਉਸਨੇ ਆ ਪੂਰੇ ਦਾ ਪੂਰਾ ਹਰਵਿੰਦਰ ਸਿੰਘ ਵੀ ਪੂਰੇ ਦਾ ਪੂਰਾ ਸ਼ਬਦ ਕੱਢ ਕੇ ਜਿਹੜਾ ਉਹ ਸਾਹਮਣੇ ਕਰ ਦਿੱਤਾ। ਹੁਣ ਇਹ ਤੋਂ ਵੱਡੀ ਫੇਕ AI ਦੀ ਗੁਰਬਾਣੀ ਦੀ ਜਿਹੜੀ ਉਦਾਹਰਨ ਕੀ ਹੋ ਸਕਦੀ ਆ? ਕਿੱਡੀ ਵੱਡੀ ਜਿਹੜੀ ਇਸ ਦੇ ਵਿੱਚ ਗੱਲ ਆ, ਕਿੱਡੀ ਵੱਡੀ ਇਸ ਦੇ ਵਿੱਚ ਕੋਤਾਹੀ ਆ। ਤੇ ਹੁਣ ਤੁਹਾਨੂੰ ਅਸੀਂ 1136 ਅੰਗ ਦੇ ਉੱਤੇ ਲੈ ਜਾਂਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ। ਉਹਦੇ ਵਿੱਚ ਜੇ ਤੁਸੀਂ ਦੇਖੋ, ਇਹ ਭੈਰੋ ਮਹੱਲਾ ਆ, ਇੱਥੇ ਚੱਲਦਾ ਹੈ। ਉਹਦੇ ਰਾਗ ਭੈਰੋ 1125 ਅੰਗ ਤੋਂ ਲੈ ਕੇ 1152 ਅੰਗ ਤੱਕ ਰਾਗ ਮਾਰੂ ਨਹੀਂ ਹੈਗਾ, ਰਾਗ ਭੈਰੋ ਹੈਗਾ, ਰਾਗ ਭੈਰੋ। ਸੋ ਇਹ ਜਿਹੜੀ ਆਪਾਂ ਗੱਲ ਰਾਜਕਨ ਪਹਿਲਾਂ ਕਹਿੰਦੇ ਸੀ ਕਿ ਪ੍ਰੀ ਟ੍ਰੇਨਿੰਗ ਡੇਟਾ ਆਇਆ ਕਿੱਥੋਂ, ਜਿੱਦਾਂ ਦੇ ਤੁਹਾਡਾ ਡੇਟਾ ਇੰਟਰਨੈਟ ਦੇ ਉੱਤੇ ਪਿਆ, ਉਹਦੇ ਅਕੋਰਡਿੰਗਲੀ ਚੈਟ GPT ਨੇ ਜਵਾਬ ਦੇ ਦੇਣਾ, ਜਾਂ ਹੋਰ ਵੀ ਜਿਹੜੇ ਲੈ ਮਾਡਲ ਡਿਪੈਂਡਿੰਗ ਔਨ ਡੇਟਾ ਕਿੱਥੇ ਟ੍ਰੇਨ ਹੋਇਆ। ਅੱਛਾ, ਆਹੀ ਇੱਥੇ ਸਮੱਸਿਆ ਦੀ ਜੜ ਪਈ ਆ। ਜਿਹੜਾ ਉਹਨਾਂ ਨੇ ਅੰਗ ਨੰਬਰ ਦੱਸਿਆ ਉਹ ਅਸੀਂ ਸਰਚ ਕੀਤਾ, ਉੱਥੇ ਉਦਾਂ ਦੀ ਕੋਈ ਚੀਜ਼ ਨਹੀਂ ਆ। ਹੁਣ ਜਦੋਂ ਦੂਜੀ ਵਾਰੀ ਸਰਚ ਕੀਤਾ ਆ ਚੈਟ GPT ਨੂੰ, ਤਾਂ ਇਹ ਹੁਣ ਮੰਨ ਗਿਆ ਆ ਵੀ ਇਹ ਗੁਰਬਾਣੀ ਨਹੀਂ ਆ। ਸੋ ਦੇਰ ਆਰ ਸੋ ਮੈਨੀ ਥਿੰਗਸ ਕੀ ਅਨਫੋਲਡ ਕਰ ਰਹੇ ਆ ਆਪਾਂ ਇਹਦੇ ਵਿੱਚ ਆਪਣੇ ਸਾਹਮਣੇ। ਇਸ ਜਿਹੜੀ ਤੁਸੀਂ ਇਦਾਂ ਕਰੋ, ਯੈਸ ਪ੍ਰੋਵਾਈਡ ਮੀ ਸਕਰੀਨਸ਼ਾਟ ਫਰਮ SGPC ਸੋਰਸ, ਹੈ ਨਾ। ਸੋ ਲੈਟਸ ਸੀ ਕੀ ਜਿਹੜਾ ਉਹ ਹਾਂਜੀ ਕਰਦੇ ਆ। ਹੁਣ ਸਰਚ ਕਰ ਰਿਹਾ ਆ, ਇਟ ਡਜ਼ ਨਾਟ ਅਪੀਅਰ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਹਾਂਜੀ, ਪ੍ਰੋਂਪਟਿੰਗ ਦੇ ਵਿੱਚ ਤੁਸੀਂ ਉਹਦੇ ਤੋਂ ਵੀ ਅੰਡਰਸਟੈਂਡ ਕਰ ਲਿਆ ਨਾ। ਸੋ ਇਹ ਤੋਂ ਕਈ ਚੀਜ਼ਾਂ ਤੁਸੀਂ ਕਰਕੇ ਸਾਹਮਣੇ ਲੈ ਕੇ ਆ ਸਕਦੇ। ਜਿਹੜਾ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਉਹ ਗੁਰਬਾਣੀ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ। ਕੁਛ ਕੁ ਆਪਾਂ ਉਦਾਹਰਨਾਂ ਵੀ ਜਿਹੜੀਆਂ ਉਹ ਚੈੱਕ ਕਰਦੇ ਆ ਕਿਵੇਂ ਆ, ਕਿਉਂਕਿ ਮਸਲਾ ਬਹੁਤ ਸੈਂਸਿਟਿਵ ਆ, ਬਹੁਤ ਗੰਭੀਰ ਆ ਵੀ ਕੀ ਇਸ ਦੇ ਵਿੱਚ ਜਿਹੜਾ ਹੋ ਰਿਹਾ ਆ। ਆਪਾਂ ਉਹੀ ਉਦਾਹਰਣ ਦੇ ਵਿੱਚ ਹਰਵਿੰਦਰ ਸਿੰਘ ਅੱਗੇ ਵੱਧ ਲੈਂਦੇ ਆ, ਜਿਹੜੀ ਆਪਾਂ ਪਹਿਲੋਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਗੱਲ ਕੀਤੀ ਹੈ ਵੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਵੀ ਇਹ ਚੈੱਕ ਕਰਦੇ ਆ ਵੀ ਕੀ ਇਹ ਗੁਰਬਾਣੀ ਦੇ ਵਿੱਚੋਂ ਹੀ ਆ, ਗੁਰਬਾਣੀ ਦੇ ਵਿੱਚੋਂ ਨਹੀਂ ਆ, ਹੈਗੀ ਆ, ਦੱਸਦੇ ਆ, ਜਾਂ ਕਿੱਥੇ ਲੋਕੇਟਡ ਆ, ਕੀ ਦੱਸਦੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ, ਤੇ ਅਸਲੀਅਤ ਦੇ ਵਿੱਚ ਉੱਥੇ ਕੀ ਆ ਜਾਂ ਕੀ ਨਹੀਂ ਆ, ਉਹਦੇ ਬਾਰੇ ਗੱਲ ਕਰਦੇ ਆ। ਜੇ ਤੁਸੀਂ ਓਕੇ ਆ, ਤੇ ਮੈਂ ਇਸ ਦੇ ਵਿੱਚ ਨਾਲ ਸਕਰੀਨ ਜਿਹੜੀ ਉਹ ਆਪਣੇ ਦਰਸ਼ਕਾਂ ਦੇ ਲਈ ਜਿਹੜੀ ਉਹ ਸ਼ੋਅ ਕਰਦੇ ਆ, ਤੇ ਆਪਾਂ ਚੈਟ GPT ਤੋਂ ਪੁੱਛਦੇ ਆ ਵੀ ਇਹ ਕੀ ਅਸਲੀਅਤ ਆ। ਗੂਗਲ ਦਾ ਤੁਹਾਨੂੰ ਸਰਚ ਦਿਖਾਈ ਸੀ, ਉਹ ਕਹਿੰਦੇ ਆ ਵੀ ਹਾਂ ਇਹ ਗੁਰਬਾਣੀ ਦੇ ਵਿੱਚੋਂ ਆ, ਸੋਧਰ ਦੇ ਵਿੱਚੋਂ ਆ। ਤੇ ਆਓ ਆਪਾਂ ਹੁਣ ਚੈੱਕ ਕਰਦੇ ਆ ਵੀ ਚੈਟ GPT ਇਸ ਦੇ ਬਾਬਤ ਕੀ ਜਿਹੜੀ ਉਹ ਆਖਦੀ। ਸੋ ਇਹ ਪ੍ਰੋਮਪਟ ਪਾਇਆ ਗਿਆ ਵੀ ਕੀ ਨਾਨ ਖੁਮਾਰੀ ਨਾਨਕਾ ਚੜੀ ਰਹੇ ਇਹ ਗੁਰਬਾਣੀ ਆ। ਸੋ ਲੈਟਸ ਸੀ ਇਹਦਾ ਉੱਤਰ ਕੀ ਜਿਹੜਾ ਹੁੰਦਾ ਆ। ਸੋ ਹਰਵਿੰਦਰ, ਤੁਸੀਂ ਤੇ ਆਪਾਂ ਜਿੰਨੇ ਇਸ ਟਾਈਮ ਸਾਡੇ ਦਰਸ਼ਕ ਆ ਉਹ ਦੇਖ ਰਹੇ ਆ, ਉਹ ਇਹ ਜਿਹੜੀ ਚੈਟ GPT ਆ ਉਹ ਇਹ ਕਹਿ ਰਹੀ ਆ ਵੀ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1136 ਦੇ ਉੱਤੇ ਇਹ ਭਾਈ ਗੁਰਦਾਸ ਜੀ, ਕੰਟੈਂਪਰਰੀ ਭਗਤ ਭਾਈ ਕਬੀਰ ਜੀ, ਸੋ ਕਾਫੀ ਕੁਝ ਇਸਨੇ ਇਸ ਦੇ ਵਿੱਚ ਲਿਖਿਆ। ਸੋ ਜੇ ਤੁਸੀਂ ਥੋੜਾ ਜਿਹਾ ਐਕਸਪਲੇਨ ਕਰੋ ਕੀ ਕਹਿ ਰਿਹਾ ਹੈ ਚੈਟ GPT। ਹਾਂਜੀ। ਸੋ ਬੇਸਿਕਲੀ ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਦ ਮੈਨੂੰ ਲੱਗਦਾ ਜਦੋਂ ਤੁਸੀਂ ਇਹ ਕੁਐਸਚਨ ਦੁਬਾਰਾ ਚੈਟ ਨੂੰ ਦੁਬਾਰਾ ਸਵਾਲ ਪੁੱਛੋਗੇ ਤਾਂ ਆਨਸਰ ਸ਼ਾਇਦ ਡਿਫਰੈਂਟ ਹੋਏਗਾ। ਓਕੇ, ਇੱਕ ਬੰਦੇ ਤਾਂ ਕਹਿ ਰਿਹਾ ਕਿ ਅੰਗ 1136 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਫਿਰ ਕਹਿ ਰਹੇ ਕਿ ਭਗਤ ਕਬੀਰ ਜੀ, ਫਿਰ ਉਹ ਆਪਣੇ ਆਪ ਨੂੰ ਕਰੈਕਟ ਕਰ ਰਿਹਾ ਕਿ ਨਹੀਂ ਇਹ ਗੁਰੂ ਅਰਜਨ ਦੇਵ ਜੀ ਦਾ ਆਹ ਸ਼ਬਦ। ਮਤਲਬ 4 ਜਾਣਿਆਂ ਦਾ ਇਹਨਾਂ ਨੇ ਨਾਮ ਜਿਹੜਾ ਇਸ ਦੇ ਵਿੱਚ ਟ੍ਰੇਨਿੰਗ ਡੇਟਾ ਦੀ ਹੈ ਨਾ, ਤੁਹਾਡੇ ਸਾਹਮਣੇ ਹੀ ਕਿਤੇ ਕੁਝ ਲਿਖਿਆ, ਕਿਤੇ ਕੁਝ ਲਿਖਿਆ, ਉਹੀ ਮਿਲਗੋਬਾ ਜਿਹਾ ਜਿਹੜਾ ਉਹ ਸਾਨੂੰ ਸਾਹਮਣੇ ਕਰਕੇ ਦੇ ਰਿਹਾ। ਤੁਸੀਂ ਇਹਨੂੰ ਸਰਚ ਕਰ ਸਕਦੇ ਹੋ ਵੀ ਭਾਈ ਮੈਨੂੰ ਡੀਟੇਲ ਦੇ ਪੂਰੇ ਸ਼ਬਦ ਕਿਹੜਾ ਹੈ। ਚਲੋ ਆਪਾਂ ਇਹਨੂੰ ਪੁੱਛ ਲੈਂਦੇ ਆ ਵੀ ਫੁੱਲ ਸ਼ਬਦ ਜਿਹੜਾ ਉਹ ਆਪਾਂ ਨੂੰ ਜਿਹੜਾ ਉਹ ਦਿਖਾਵੇ ਵੀ ਜੇ ਹੈ ਤਾਂ ਕਿੱਥੇ ਆ। ਸੋ ਇਸ ਟਾਈਮ ਸਰਚ ਕਰ ਰਿਹਾ ਹੈ, ਕਹਿੰਦੇ ਵੀ ਹਾਂ ਹੁਣ ਜਿਹੜਾ ਇਸ ਦੇ ਵਿੱਚ ਕਹਿ ਰਿਹਾ ਵੀ ਇਹ ਗੁਰਬਾਣੀ ਨਹੀਂ ਆ। ਹਾਂਜੀ,
ਸੋ ਵੇਖਿਆ ਨਾ ਤੁਹਾਡੇ ਰੈਫਰੈਂਸਿਸ ਹੈਗੇ ਨੇ ਰੈਫਰੈਂਸਿਸ ਵੀ ਬੇਸਿਕਲੀ ਕਿੱਥੋਂ ਲਏ ਆ ਚਲੋ ਠੀਕ ਆ ਉਹਦਾ ਜਵਾਬ ਇਹ ਐਟ ਦਿਸ ਪੁਆਇੰਟ ਇਨ ਟਾਈਮ ਉਹਨੇ ਸਹੀ ਦੇ ਦਿੱਤਾ ਪਰ ਉਹਦੇ ਵਿੱਚ ਇਹ ਆ ਵੀ ਉਹਨੇ ਚੱਕਿਆ ਕਿੱਥੋਂ ਸਿੱਖ ਫਿਲਾਸਫੀ ਨੈਟਵਰਕ ਦੇ ਡਿਸਕਸ਼ਨ ਫੋਰਮ ਤੋਂ ਜਾਂ ਸਿੱਖ ਫਿਲਾਸਫੀ ਇੱਕ ਖਾਲਸਾ ਨਿਊਜ਼ ਤੋਂ khalsanews.org ਤੋਂ ਕੁਛ ਰੈਫਰੈਂਸਿਸ ਉਹਨੇ ਤੋਂ ਲੈ ਕੇ ਜਿੱਥੋਂ ਲੈ ਕੇ ਚੱਲ ਰਿਹਾ ਸੋ ਇਹ ਜਿਹੜੀ ਆਪਾਂ ਗੱਲ ਰਾਜਕਨ ਪਹਿਲਾਂ ਕਹਿੰਦੇ ਸੀ ਕਿ ਪ੍ਰੀ ਟ੍ਰੇਨਿੰਗ ਡੇਟਾ ਆਇਆ ਕਿੱਥੋਂ ਜਿੱਦਾਂ ਦੇ ਤੁਹਾਡਾ ਡੇਟਾ ਇੰਟਰਨੈਟ ਦੇ ਉੱਤੇ ਪਿਆ ਉਹਦੇ ਅਕੋਰਡਿੰਗਲੀ ਚੈਟ ਜੀਪੀਟੀ ਨੇ ਜਵਾਬ ਦੇ ਦੇਣਾ ਜਾਂ ਹੋਰ ਵੀ ਜਿਹੜੇ ਲੈ ਮਾਡਲ ਡਿਪੈਂਡਿੰਗ ਅਪਨ ਡੇਟਾ ਕਿੱਥੇ ਟ੍ਰੇਨ ਹੋਇਆ ਅੱਛਾ ਸੋ ਹਰਮਿੰਦਰ ਆਹੀ ਇੱਥੇ ਜੀ, ਸਮੱਸਿਆ ਦੀ ਜੜ ਪਈ ਆ ਜੀ ਹੈਨਾ ਇਹ ਇੱਕ ਕਾਰਨ ਅੱਛਾ ਇਹਦੇ ਵਿੱਚ ਨਾ ਮੈਂ ਇਹ ਵੀ ਆਪਣੇ ਦਰਸ਼ਕਾਂ ਦੇ ਲਈ ਦਿਖਾਉਣਾ ਚਾਹੁੰਦੇ ਜਦੋਂ ਹੁਣ ਤੁਹਾਡੇ ਸਾਹਮਣੇ ਅਸੀਂ ਲਾਈਵ ਸਰਚ ਕੀਤਾ ਮੈਂ ਇੱਕ ਵਾਰੀ ਪਹਿਲਾਂ ਇਹਨੂੰ ਸਰਚ ਕਰ ਚੁੱਕਾ ਉਦੋਂ ਉਹਨਾਂ ਨੇ ਕੀ ਦਿਖਾਇਆ ਆ ਉਦੋਂ ਵੀ ਇਹਨਾਂ ਨੂੰ ਇਹੀ ਸਵਾਲ ਪੁੱਛਿਆ ਗਿਆ ਉਦੋਂ ਉਹ ਬਹੁਤ ਜ਼ਿਆਦਾ ਕਹਿ ਲਓ ਵੀ ਕੌਨਫੀਡੈਂਟਲੀ ਉਸਨੇ ਇਹ ਆਨਸਰ ਦਿੱਤਾ ਸੀ ਵੀ ਇਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਤੇ ਰਾਗ ਮਾਰੂ ਦੇ ਵਿੱਚ ਸੁਸ਼ੋਭਿਤ ਆ ਤੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਜਦ ਹਾਂ ਜਦ ਉਸ ਨੂੰ ਪੁੱਛਿਆ ਗਿਆ ਵੀ ਪੂਰਾ ਸ਼ਬਦ ਉਹਨੇ ਕਿਹਾ ਵੀ ਦਿਖਾਵਾਂ ਤੁਹਾਨੂੰ ਪੂਰਾ ਸ਼ਬਦ ਤੇ ਮੈਂ ਉਹਨਾਂ ਨੂੰ ਕਿਹਾ ਫੁੱਲ ਸ਼ਬਦ ਤਾਂ ਉਸਨੇ ਆ ਪੂਰੇ ਦਾ ਪੂਰਾ ਹਰਵਿੰਦਰ ਸਿੰਘ ਵੀ ਪੂਰੇ ਦਾ ਪੂਰਾ ਸ਼ਬਦ ਕੱਢ ਕੇ ਜਿਹੜਾ ਉਹ ਸਾਹਮਣੇ ਕਰ ਦਿੱਤਾ ਹੁਣ ਇਹ ਤੋਂ ਵੱਡੀ ਫੇਕ ਏਆਈ ਦੀ ਗੁਰਬਾਣੀ ਦੀ ਜਿਹੜੀ ਉਦਾਹਰਨ ਕੀ ਹੋ ਸਕਦੀ ਆ ਕਿੱਡੀ ਹਾਂਜੀ ਵੱਡੀ ਜਿਹੜੀ ਇਸ ਦੇ ਵਿੱਚ ਇੱਕ ਗੱਲ ਆ ਕਿੱਡੀ ਵੱਡੀ ਇਸ ਦੇ ਵਿੱਚ ਕੋਤਾਹੀ ਆ ਤੇ ਹੁਣ ਤੁਹਾਨੂੰ ਅਸੀਂ 1136 ਅੰਗ ਦੇ ਉੱਤੇ ਲੈ ਜਾਂਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਉਹਦੇ ਵਿੱਚ ਜੇ ਤੁਸੀਂ ਦੇਖੋ ਇਹ ਭੈਰੋ ਮਹੱਲਾ ਆ ਇੱਥੇ ਚੱਲਦਾ ਹੈ ਉਹਦੇ ਰਾਗ ਰਾਗ ਭੈਰੋ 1125 ਅੰਗ ਤੋਂ ਲੈ ਕੇ 1152 ਅੰਗ ਤੱਕ ਰਾਗ ਮਾਰੂ ਨਹੀਂ ਹੈਗਾ ਰਾਗ ਭੈਰੋ ਹੈਗਾ ਰਾਗ ਭੈਰੋ ਆ ਹੁਣ ਤੁਸੀਂ ਤੇ ਦੇਖੋ ਵੀ ਫਿਰ ਇਹ ਇਸ ਤੋਂ ਵੱਡਾ hallucination ਉਦਾਹਰਣ ਹੁਣ ਕੀ ਹੋ ਸਕਦਾ ਚੈਟ ਜੀਪੀਟੀ ਪਹਿਲਾਂ ਆ ਚੀਜ਼ ਕਹਿ ਰਹੀ ਆ ਉਹਨੇ ਆਪਣੇ ਵੱਲੋਂ ਦੇਖੋ ਹਰਵਿੰਦਰ ਸਿੰਘ ਕੰਗ ਸ਼ਬਦ ਜਨਰੇਟ ਕਰ ਦਿੱਤਾ ਹੁਣ ਅਸੀਂ ਇਹ ਕੱਲੀ ਜਿਹੜੀ ਏਆਈ ਨੇ ਦੱਸੀ ਆ ਉਹਦਾ ਜੇ ਅਸੀਂ ਮੈਂ ਆਪ ਕੌਨਫੀਡੈਂਟਲੀ ਇਸ ਲਈ ਨਹੀਂ ਕਹਿ ਸਕਦੇ ਕਿਉਂਕਿ ਇਕੱਲਾ ਅਸੀਂ ਤੁੱਕ ਨੂੰ ਇਹ ਹੁਣ ਤੁੱਕ ਆ ਜਾਂ ਨਹੀਂ ਆ ਜਾਂ ਇਹਦੇ ਵੱਲੋਂ ਬਣਾਈ ਗਈ ਆ ਵੀ ਇਸ ਨੂੰ ਸਰਚ ਨਹੀਂ ਕਰ ਸਕੇ ਪਰ ਜਿਹੜੀ ਪਹਿਲੀ ਆ ਉਸ ਨੂੰ ਅਸੀਂ ਸਰਚ ਕੀਤਾ ਜਿਹੜਾ ਉਹਨਾਂ ਨੇ ਅੰਗ ਨੰਬਰ ਦੱਸਿਆ ਉਹ ਅਸੀਂ ਸਰਚ ਕੀਤਾ ਉੱਥੇ ਉਦਾਂ ਦੀ ਕੋਈ ਚੀਜ਼ ਨਹੀਂ ਆ ਹੁਣ ਜਦੋਂ ਦੂਜੀ ਵਾਰੀ ਸਰਚ ਕੀਤਾ ਆ ਚੈਟ ਜੀਪੀਟੀ ਨੂੰ ਤਾਂ ਇਹ ਹੁਣ ਮੰਨ ਗਿਆ ਆ ਵੀ ਇਹ ਗੁਰਬਾਣੀ ਨਹੀਂ ਆ ਸੋ देयर ਸੋ ਮੈਨੀ ਥਿੰਗਸ ਕੀ ਅਨਫੋਲਡ ਕਰ ਰਹੇ ਆ ਆਪਾਂ ਇਹਦੇ ਵਿੱਚ ਆਪਣੇ ਸਾਹਮਣੇ ਇਸ ਜਿਹੜੀ ਲਾਈਵ ਆਪਾਂ ਇਹ ਹੁਣ ਦੇਖਿਆ ਆ ਇਹ ਕੀਤਾ ਆ ਸੋ ਕੀ ਆ ਇਹਨੂੰ ਥੋੜਾ ਐਕਸਪਲੇਨ ਕਰੋ ਹਾਂਜੀ ਜਿੱਦਾਂ ਮੈਂ ਪਹਿਲਾਂ ਐਕਸਪਲੇਨ ਕੀਤਾ ਕਿ ਪਹਿਲਾਂ ਆਪ ਉਹ ਟ੍ਰੇਨ ਕਾਹਦੇ ਤੇ ਹੋਇਆ ਨੰਬਰ 1 ਡੇਟਾ ਤੇ ਜਿਹਦੇ ਉੱਤੇ ਹੋ ਸਕਦਾ ਕਿਤੇ ਜਿਹੜਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਲਿਖਿਆ ਹੋਏ ਉੱਥੇ ਗੁਰਬਾਣੀ ਵੀ ਲਿਖੀ ਹੋਏ ਹੈਨਾ ਡਿਫਰੈਂਟ ਕੰਟੈਕਸਟ ਦੇ ਵਿੱਚ ਉਹਨੇ ਕਿ ਉੱਪਰ ਅਪੀਅਰ ਜੇ ਨੂੰ ਤੁਸੀਂ ਸਿੱਧੇ ਤੌਰ ਦੇ ਉੱਤੇ ਉਹਨੂੰ ਇਹ ਕਹਿ ਦਿੱਤਾ ਕਿ ਗੁਰਬਾਣੀ ਦੱਸੋ ਤੇ ਇਹ ਜਿਹੜੀ ਲਾਈਨ ਹੈਗੀ ਆ ਇਹਨੂੰ ਐਕਸਪਲਿਸਿਟਲੀ ਨਹੀਂ ਕਿਹਾ ਗਿਆ ਕਿ ਇਹ ਗੁਰਬਾਣੀ ਦੀ ਨਹੀਂ ਆ ਤੇ ਉਹਨੇ ਅਸਿਊਮ ਕਰ ਲਿਆ ਵੀ ਇਹ ਗੁਰਬਾਣੀ ਇਹ ਹੋ ਗਈ ਦੀ ਟ੍ਰੇਨਿੰਗ ਤੇ ਨੰਬਰ 2 ਦੇ ਉੱਤੇ ਇਹ ਆ ਕਿ ਜਨਰੇਟਿਵ ਦੀ ਵੀ ਤੁਸੀਂ ਗੱਲ ਕੀਤੀ ਹੈ ਨਾ ਵੀ ਉਹਨੇ ਗੁਰਬਾਣੀ ਕਿੱਦਾਂ ਲਿਖੀ ਗਈ ਹੈ ਉਹਨੂੰ ਅੰਡਰਸਟੈਂਡ ਕਰਨ ਦੀ ਤੇ ਉਹਦੇ ਤੋਂ ਜਨਰੇਟ ਕਰਨ ਦੀ ਗੱਲ ਕੀਤੀ ਹੈ ਨਾ ਐਂਡ ਇਹਨੂੰ ਹੈਲੂਸੀਨੇਸ਼ਨ ਕਹਿੰਦੇ ਆ ਨਾ ਮੈਨੂੰ ਲੱਗਦਾ ਕਿ ਇਹ ਤੋਂ ਈਜ਼ੀਲੀ ਇਸ ਨੂੰ ਸਮਝਣਾ ਹੋਏ ਤੇ ਸਿੱਧ ਪੱਧਰੀ ਪੰਜਾਬੀ ਚ ਨਹੀਂ ਹੈ ਵੀ ਜੋ ਚੀਜ਼ ਐਗਜ਼ਿਸਟ ਨਹੀਂ ਕਰਦੀ ਉਹਨੇ ਆਪਣੇ ਕੋਲ ਹੀ ਬਣਾ ਕੇ ਇਹਨੂੰ ਸਾਹਮਣੇ ਜਿਹੜਾ ਸਾਡੇ ਦੱਸਿਆ ਤੇ ਹੁਣ ਜੇ ਤੁਸੀਂ ਇਹਨੂੰ ਦੇਖੋ 100% ਗੁਰਬਾਣੀ ਹੈ ਨਾ ਫਿਰ ਉਹਦੇ ਵਿੱਚ ਵੀ ਆ ਜਾਂਦਾ ਸੋ ਬੇਸਿਕਲੀ ਹਾਂਜੀ ਦੋ ਥਾਵਾਂ ਦੇ ਉੱਤੇ ਮੈਂ ਸਰਚ ਕਰ ਰਿਹਾ ਹਾਂ ਚੈਟ ਜੀਪੀਟੀ ਦੇ ਸੇਮ ਮਾਡਲ ਆ ਹਾਂਜੀ ਇੱਕ ਨੇ ਜਿਹਨੇ ਪਹਿਲਾਂ ਦੱਸਿਆ ਵੀ ਇੱਕ ਜਿਹਨੇ ਗੁਰਬਾਣੀ ਆ ਉਹ ਅਜੇ ਵੀ ਉਸ ਚੀਜ਼ ਦੇ ਉੱਤੇ ਅੜਿਆ ਵੀ ਹਾਂ ਇਹ ਗੁਰਬਾਣੀ ਆ ਜਦੋਂ ਤੁਸੀਂ ਇਦਾਂ ਕਰ ਲਓ ਨਾ ਤੁਸੀਂ ਇਦਾਂ ਕਰੋ would you like me to give you a screenshot from SGPC source ਹੈ ਨਾ ਉਹ ਕਹਿੰਦਾ SGPC source ਤੋਂ ਆ ਤੇ ਤੁਸੀਂ ਇਦਾਂ ਕਰੋ yes provide me screenshot from SGPC source ਹੈ ਨਾ ਸੋ ਲੈਟਸ ਸੀ ਕੀ ਜਿਹੜਾ ਉਹ ਹਾਂਜੀ ਕਰਦੇ ਆ ਹੁਣ ਸਰਚ ਕਰ ਰਿਹਾ ਆ ਇਟ ਡਸ ਨਾਟ ਅਪੀਅਰ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਾਂਜੀ ਪ੍ਰੋਂਪਟਿੰਗ ਦੇ ਵਿੱਚ ਤੁਸੀਂ ਉਹਦੇ ਤੋਂ ਵੀ ਅੰਡਰਸਟੈਂਡ ਕਰ ਲਿਆ ਨਾ ਸੋ ਇਹ ਤੋਂ ਕਈ ਚੀਜ਼ਾਂ ਤੁਸੀਂ ਕਰਕੇ ਸਾਹਮਣੇ ਲੈ ਕੇ ਆ ਸਕਦੇ ਹੋ ਪਹਿਲੀ ਚੀਜ਼ ਆ ਜਿੱਦਾਂ ਹੁਣ ਇਹਨੇ ਉਹਨੇ ਆ ਚੀਜ਼ ਜਿਹੜੀ ਇਸ ਤਰੀਕੇ ਦੀ ਕਹਿੰਦੇ ਵੀ ਉਹ ਦਿਖਾਤੀ ਆ ਹਾਂਜੀ ਸੋ ਇਹ ਸਾਡੇ ਸਾਹਮਣੇ ਹੀ ਆ ਤੋ ਹੈ ਨਾ ਮੈਨੂੰ ਲੱਗਦਾ ਆਪਾਂ ਨੂੰ ਉਹਨੂੰ ਕਲੋਜ਼ ਕਰ ਦੇਣਾ ਚਾਹੀਦਾ ਰਾਜਕਰਨ ਹਾਂਜੀ ਜੀ ਤੇ ਇਹ ਤੋਂ ਕਈ ਸੀਰੀਅਸ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆ ਉਹ ਇਹ ਆ ਕਿ ਰਿਲਾਇੰਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਕਿੰਨੀ ਆ ਹਨਾ ਇੱਕ ਕਈ ਮਸਲੇ ਤੋਂ ਆਪਾਂ ਦੇ ਉੱਤੇ ਗੱਲ ਕਰ ਸਕਦੇ ਹਾਂ ਵੀ ਸੋਲ AI ਤੇ ਆਪਣੀ ਰਿਲਾਇੰਸ ਜਿਹੜੀ ਆ ਨਹੀਂ ਹੋਣੀ ਚਾਹੀਦੀ ਹਾਂਜੀ ਨੰਬਰ 1
ਨੰਬਰ 2 ਦੇ ਉੱਤੇ ਇਹ ਆ ਕਿ ਜਿਹੜੀ ਗੁਰਬਾਣੀ ਉੱਪਰ, ਸਿੱਖ ਇਤਿਹਾਸ ਉੱਪਰ, ਸਿੱਖ ਹਿਸਟਰੀ ਉੱਪਰ ਜਿਹੜੀ ਆ ਉਹ ਕਿੰਨੀ ਕੁ ਟ੍ਰੇਨਿੰਗ ਡੇਟਾ ਆਪਾਂ ਦੇ ਕੋਲ ਅਵੇਲੇਬਲ ਆ, ਹੈ ਨਾ? ਉਹ ਵੀ ਇੱਕ ਵੱਡੀ ਗੱਲ ਬਣਦੀ ਹੈ। ਅਤੇ ਜਿਹੜੀ ਸਭ ਤੋਂ ਵੱਡੀ ਗੱਲ ਰਾਜ ਕਰਨ ਦੇ 'ਚ ਇਹ ਹੈ ਕਿ ਫੌਰੀ ਤੌਰ ਦੇ ਉੱਤੇ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਥੇਬੰਦੀਆਂ ਨੇ ਪੱਤਰ ਤਾਂ ਜ਼ਰੂਰ ਲਿਖੇ ਆ, ਪਰ ਇਸ ਤੋਂ ਅਗਾਂਹ ਕਾਰਵਾਈ ਕੀ ਆ? ਜੇ ਸਮੱਸਿਆ ਆਪਾਂ ਨੂੰ ਪਤਾ ਲੱਗ ਹੀ ਗਈ ਆ ਅੱਜ, ਤੇ ਉਹ ਤੋਂ ਅਗਾਂਹ ਆਪਾਂ ਇਹਦਾ ਹੱਲ ਕੀ ਕਰਨਾ ਐਜ਼ ਅ ਕਮਿਊਨਿਟੀ? ਪੱਤਰ ਲਿਖ ਕੇ ਤੇ ਗੱਲ ਨਹੀਂ ਨਾ ਖਤਮ ਹੋ ਜਾਂਦੀ, ਨਹੀਂ, ਗੱਲ ਨਹੀਂ ਬਣਦੀ, ਰਾਈਟ? ਵਾਕਈ। ਸੋ ਅਸੀਂ ਸਾਹਮਣੇ ਦੇਖਿਆ ਵੀ ਕਿੱਡੇ ਕੌਨਫੀਡੈਂਟਲੀ ਜਿਹੜੇ ਲੈਂਗੁਏਜ ਮਾਡਲ ਆ, ਲਾਰਜ ਲੈਂਗੁਏਜ ਮਾਡਲ, ਉਹ ਦੱਸ ਰਹੇ ਵੀ ਇੱਦਾਂ ਜੈਸੇ ਕੋਈ 100% ਸੱਚਾਈ। ਗੁਰਬਾਣੀ ਕਹਿ ਰਹੇ ਆ। ਸੋ ਉਹ ਤੋਂ ਅਗਾਂਹ ਜਿਹੜੇ ਸਾਡੇ ਲੋਕ ਹੈਗੇ ਆ, ਉਹਨਾਂ ਦੀ ਇਨਵੋਲਵਮੈਂਟ ਘੱਟ ਆ। ਜਿਹੜੀ ਇੱਕ ਮੈਨੂੰ ਲੱਗਦਾ ਕਿ ਇੱਕ ਡੈਡੀਕੇਟਡ ਇਹਦੇ ਉੱਤੇ ਕਮੇਟੀ ਜਾਂ ਬਣਨੀ ਚਾਹੀਦੀ, ਜਿਹੜੀ ਲਗਾਤਾਰ ਇਸ ਚੀਜ਼ ਦੇ ਉੱਤੇ ਕੰਮ ਕਰੇ। ਜਿਹਦੇ ਵਿੱਚ ਕਿਉਂਕਿ ਇਹ ਜਿਹੜਾ ਮਸਲਾ ਵਾ, ਇਹ ਇੱਦਾਂ ਦਾ ਤਾਂ ਹੈ ਨਹੀਂ ਵੀ ਇਹਨੂੰ ਇਹਦਾ ਕੋਈ ਹੱਲ ਨਹੀਂ ਹੋ ਸਕਦਾ। ਇਹਦਾ ਹੱਲ ਵੀ ਸਾਨੂੰ ਪਤਾ ਐਜ਼ ਅ ਕਮਿਊਨਿਟੀ, ਬਸ ਇੱਥੇ ਕੰਮ ਕਰਨ ਦੀ ਲੋੜ ਆ। ਕੁਛ AI ਪ੍ਰੋਫੈਸ਼ਨਲਸ ਜਿਹੜੇ ਇਹਦੇ ਨਾਲ ਵਾਹ ਵਾਸਤਾ ਆ, ਉਹਨਾਂ ਦੇ ਜੀ, ਨਾਲ ਬਿਲਕੁਲ। ਮਿਲ ਕੇ ਧਾਰਮਿਕ ਜਿਹੜੇ ਲੋਕ ਨੇ, ਉਹਨਾਂ ਦੀ ਰਹਿਨੁਮਾਈ ਦੇ ਨਾਲ, ਉਹਨਾਂ ਦੇ ਐਡਵਾਈਸ ਦੇ ਨਾਲ ਇਸ ਚੀਜ਼ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਆ। ਸੋ ਹਾਂਜੀ, ਕਈ ਇਹਦੇ ਤੋਂ ਸੋਲਿਊਸ਼ਨ ਜਿਹੜੇ ਰਾਜਕਰ ਨਿਕਲ ਸਕਦੇ ਆ, ਜਿਹੜੇ ਮੈਨੂੰ ਲੱਗਦੇ ਆ, ਉਹ ਇਹ ਹੈ ਕਿ ਇੱਕ ਤਾਂ ਇਹ ਹੈ ਵੀ ਜੋ ਐਗਜ਼ਿਸਟ ਕਰਦਾ ਉਹਨੂੰ ਕਰੈਕਟ ਕਰਨ ਦੀ ਲੋੜ ਆ, ਉਹ ਮੈਂ ਪਹਿਲਾਂ ਦੱਸਿਆ ਕਿੱਦਾਂ ਕਰ ਸਕਦੇ ਹਾਂ। ਨੰਬਰ 2 ਦੇ ਉੱਤੇ ਇਹ ਹੈ ਕਿ ਸਾਨੂੰ ਐਜ਼ ਅ ਕਮਿਊਨਿਟੀ ਸਾਨੂੰ ਆਪਣਾ ਵੀ ਕੋਈ ਲਾਰਜ ਲੈਂਗੁਏਜ ਮਾਡਲ ਟ੍ਰੇਨ ਕਰਨਾ ਚਾਹੀਦਾ, ਜਿਹੜਾ ਕਿ ਗੁਰਬਾਣੀ ਆਧਾਰਿਤ ਹੋਵੇ, ਦਸਮ ਗ੍ਰੰਥ ਆਧਾਰਿਤ ਹੋਵੇ, ਜਾਂ ਆਪਣਾ ਭਾਈ ਗੁਰਦਾਸ ਦੀਆਂ ਵਾਰਾਂ ਦੇ ਆਧਾਰਿਤ ਹੋਵੇ, ਜਾਂ ਪ੍ਰਾਚੀਨ ਸਿੱਖ ਇਤਿਹਾਸ ਜਾਂ ਸਿੱਖ ਸੋਰਸਿਸ ਤੋਂ ਜੋ ਇਤਿਹਾਸ ਲਿਖਿਆ ਗਿਆ, ਸਿੱਖ ਪੱਖ ਤੋਂ ਪਰਸਪੈਕਟਿਵ ਤੋਂ ਜਿਹੜਾ ਇਤਿਹਾਸ ਲਿਖਿਆ ਗਿਆ, ਉਹਦੇ ਉੱਤੇ ਆਪਣਾ ਕੋਈ ਮਾਡਲ ਟ੍ਰੇਨ ਹੋਏ, ਉਹਦੇ ਉੱਤੇ ਅਸੀਂ ਰਿਲਾਇੰਸ ਜਿਹੜੀ ਉਹ ਕਰ ਸਕਦੇ ਹਾਂ, ਬਿਲਕੁਲ ਕਰ ਸਕਦੇ ਹਾਂ। ਸੋ ਇੱਕ ਬਹੁਤ ਵਧੀਆ ਟੂਲ ਆ, ਬਹੁਤ ਵਧੀਆ ਓਪਰਚੁਨਿਟੀ ਆ, ਪਰ ਇਹ 'ਤੇ ਜਿਹੜਾ ਹੋਰ ਆ, ਉਹ ਆਪਾਂ ਨੂੰ ਕੰਮ ਕਰਨ ਦੀ ਲੋੜ ਆ ਅੱਜ ਕੱਲ੍ਹ। ਜੀ, ਬਿਲਕੁਲ। ਸੋ ਅੱਜ ਤੁਹਾਡੇ ਸਾਹਮਣੇ ਆਪਾਂ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਮਾਡਲਸ ਆ, ਗੂਗਲ ਦੇ ਵਿੱਚ ਜੈਮਨੀ ਦੀ ਸਰਚ ਦੇ ਵਿੱਚ ਇਸ ਦੇ ਬਾਰੇ ਕੀਤਾ, ਚੈਟ GPT ਦੀ ਸਰਚ ਦੇ ਵਿੱਚ ਆਪਾਂ ਉਸ ਦੇ ਬਾਰੇ ਜਿਹੜਾ ਉਹ ਕੀਤਾ, ਜਿੱਥੇ ਆਪਾਂ ਨੂੰ ਵੇਰੀਅਸ ਆਨਸਰਸ, ਮਲਟੀਪਲ ਆਨਸਰਸ ਵੱਖ-ਵੱਖ ਆਏ। ਇਵੈਂਚੁਅਲੀ ਉਸ ਨੂੰ ਆਪਾਂ ਸਮਝਾ ਦਿੱਤਾ ਵੀ ਇਹ ਗੁਰਬਾਣੀ ਦੇ ਵਿੱਚੋਂ ਨਹੀਂ ਆ। ਸੋ ਆਪਾਂ ਨੂੰ ਟ੍ਰੇਨਿੰਗ ਉਹਨੂੰ ਹੁਣ ਬੈਟਰ ਜਿਹੜੀ ਆ ਉਹ ਹੋਰ ਕਰਨ ਦੀ ਜਿਹੜੀ ਜ਼ਰੂਰਤ ਆ, ਪਰ ਇਹ ਮਸਲਾ ਬਹੁਤ ਸੈਂਸਿਟਿਵ ਆ, ਇਹ ਮਸਲਾ ਬਹੁਤ ਗੰਭੀਰ ਆ, ਤੇ ਇਹਨੂੰ ਆਪਾਂ ਅਜਿਹੇ ਹੀ ਨਹੀਂ ਜਾਣ ਦੇਣਾ ਵੀ ਹਾਂ ਅੱਜ ਅਸੀਂ ਰੇਡੀਓ ਤੇ ਸੁਣ ਲਿਆ, ਅਸੀਂ YouTube ਤੇ ਦੇਖ ਲਿਆ, Facebook ਤੇ ਦੇਖ ਲਿਆ, ਤੇ ਹੁਣ ਚਲੋ ਕੋਈ ਗੱਲ ਨਹੀਂ। ਆਪਾਂ ਇਹਦੇ ਸੋਲਿਊਸ਼ਨ ਵੱਲ ਨੂੰ ਜਿਹੜਾ ਵਧਣਾ, ਇਦਾਂ ਦੇ ਹੁਣ ਚੀਜ਼ ਇਹ ਨਾ ਹੋਵੇ। ਤੁਸੀਂ ਕਮੇਟੀ ਦੀ ਇੱਕ ਗੱਲ ਆਖੀ ਆ, ਹੋਰ ਹਰਵਿੰਦਰ ਤੁਸੀਂ ਕੀ ਸੋਚਦੇ ਵੀ ਕੀ ਇਸ ਦੇ ਵਿੱਚ ਕੀਤਾ ਜਾ ਸਕਦਾ ਆ ਵੀ ਇਹ ਚੀਜ਼ ਨਾ ਹੋਵੇ? ਹਾਂਜੀ, ਸੋ ਰਾਜਕਰ ਨਾ ਇੱਕ ਸਾਡੇ ਟੈਕ ਵਰਲਡ ਦੇ ਵਿੱਚ ਇਹ ਚੀਜ਼ ਕਹਿੰਦੇ ਆ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਦਰਭ 'ਚ ਵੀ ਗਾਰਬੇਜ ਇਨ ਗਾਰਬੇਜ ਆਊਟ, ਹੈ ਨਾ? ਸਿਸਟਮ ਤੁਹਾਡਾ ਓਨਾ ਕੁ ਇੰਟੈਲੀਜੈਂਟ ਹੋਊਗਾ ਜਿੰਨਾ ਤੁਸੀਂ ਉਹਨੂੰ ਡੇਟਾ ਇਨਪੁਟ ਦਵੋਗੇ। ਜਿੰਨਾ ਇੰਟੈਲੀਜੈਂਟ ਡਾਟਾ ਦੇ ਦੂੰਗੇ। ਹਾਂਜੀ, ਜਿੰਨਾ ਵੈਲ ਮੈਨੇਜਡ ਇੰਡੈਕਸਡ ਡੇਟਾ, ਜਿੰਨਾ ਸਮਾਰਟ ਡੇਟਾ ਤੁਸੀਂ ਦਵੋਗੇ, ਓਨਾ ਹੀ ਵਿਚ ਇਜ਼ ਨਾਟ ਡਿਫਰੈਂਟ ਵੀ ਆਪਾਂ ਹਿਊਮਨ ਲਾਈਫ ਦੇ ਵਿੱਚ ਵੀ ਇੱਦਾਂ ਹੀ ਹੁੰਦਾ ਕਿ ਜਿੰਨੀ ਤੁਸੀਂ ਸੋਹਣੀ ਜਾਣਕਾਰੀ ਪੜ੍ਹੋਗੇ, ਸੁਣੋਗੇ, ਓਨੀ ਤੁਸੀਂ ਵਧੀਆ ਸਮਾਰਟ, ਓਨੇ ਇੰਟੈਲੀਜੈਂਟ ਬਣੋਗੇ, ਹੈ ਨਾ? ਕਈ ਚੀਜ਼ਾਂ, ਇੱਕ ਤਾਂ ਕਮੇਟੀ ਬਣਨ ਦੀ ਗੱਲ ਆ, ਦੂਸਰਾ ਇਹ ਰਾਜਕਨ ਜਿਹੜੀ ਅੱਜ ਇੱਕ ਗਲਤ ਜਿਹਾ ਟਰੈਂਡ ਚੱਲਿਆ ਹੋਇਆ ਵੀ ਜਿਹੜੇ ਪੁਰਾਣੇ ਆਪਣਾ ਇਤਿਹਾਸ ਹੈਗਾ ਉਹਨੂੰ ਖਤਮ ਕਰੀ ਜਾਣਾ, ਉਹਨੂੰ ਜਿੱਦਾਂ ਅਗਨ ਭੇਟ ਕਰ ਦੇਣਾ ਜਾਂ ਸੰਸਕਾਰ ਕਰ ਦੇਣਾ, ਕੋਈ ਟਰਮ ਵਰਤਦੇ ਆ ਨਾ। ਪੁਰਾਣੇ ਜਿਹੜੇ ਮਹਾਰਾਜ ਦੇ ਸਰੂਪ ਆ ਉਹਨਾਂ ਨੂੰ ਸਾਂਭਣਾ, ਪੁਰਾਣਾ ਬਿਰਧ ਜਿਹੜਾ ਹੋ ਗਏ ਆ ਤੇ ਹੁਣ ਇਤਿਹਾਸਕ, ਹੈ ਨਾ, ਇਤਿਹਾਸਕ ਗ੍ਰੰਥ ਆ ਜਿਹੜੇ ਪ੍ਰਾਚੀਨ ਪੰਥ ਪ੍ਰਕਾਸ਼ ਵਰਗੇ, ਜਾਂ ਹੋਰ ਗੁਰਬਿਲਾਸ ਹੋ ਗਏ ਕਈ, ਈਵਨ ਸ਼੍ਰੀ ਗੁਰੂ ਦਸਮ ਗ੍ਰੰਥ ਗ੍ਰੰਥ ਸਾਹਿਬ ਸਾਹਿਬ ਜਿਹੜੇ ਹੋ ਗਿਆ, ਬਹੁਤ ਬਿਰਧ ਨੇ। ਹਾਂਜੀ, ਜਾਂ ਸਰਬਲੋਹ ਗ੍ਰੰਥ ਹੋ ਗਿਆ ਹੈਗਾ, ਹੈ ਨਾ? ਜਿਹਦੀ ਮੈਂ ਕਾਪੀ ਦਾ ਓਰੀਜਨਲ ਦਾ ਦਰਸ਼ਨ ਕਰਕੇ ਆਇਆ ਸੀ, ਸ੍ਰੀ ਹਜ਼ੂਰ ਸਾਹਿਬ। ਸੋ ਉਹ ਜਿਹੜੇ ਸਾਰੇ ਗ੍ਰੰਥ ਹੈਗੇ ਆ ਉਹਨਾਂ ਨੂੰ ਤੇ ਹੋਰ ਵੀ ਜਿਹੜਾ ਡੇਟਾ ਵਾ ਉਹਨੂੰ ਸਾਰੇ ਨੂੰ ਸਾਂਭਣ ਦੀ ਬਹੁਤ ਲੋੜ ਆ, ਕਿਉਂਕਿ ਫਿਊਚਰ ਵਿੱਚ ਉਹਨੇ ਹੀ ਆਪਣੇ ਕੰਮ ਆਉਣਾ। ਦੇਖੋ, ਡਿਜੀਟਾਈਜੇਸ਼ਨ ਹੋ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ, ਪਹਿਲਾਂ ਵੈਬ ਬੇਸ ਸੀ, ਹੁਣ AI ਬੇਸਡ ਆ। ਤਾਂ ਉਹਦੇ ਵਿੱਚ ਬਹੁਤ ਹੀ ਜ਼ਰੂਰੀ ਆ ਕਿ ਜਿਹੜਾ ਸਾਡਾ ਮੌਲਿਕ ਲਿਟਰੇਚਰ ਆ ਉਹਨੂੰ ਅਸੀਂ ਸਾਂਭ ਕੇ ਰੱਖੀਏ, ਅਗਨ ਭੇਟ ਨਾ ਕਰੀਏ, ਕਿਉਂਕਿ ਉਹ ਸਾਡੀ ਪੀੜ੍ਹੀ ਦਰ ਪੀੜ੍ਹੀ ਆਉਣ ਵਾਲੇ ਟਾਈਮਾਂ ਦੇ ਵਿੱਚ ਰਚਨਾਊਗਾ। ਮੈਂ ਇਹਦੇ ਪੋਜ਼ਿਟਿਵ ਪਾਸੇ ਨੂੰ ਹੁਣ ਗੱਲ ਨੂੰ ਜਾ ਰਿਹਾ ਕਿ ਇੱਕ ਵਾਰੀ ਅਸੀਂ ਇਹ ਸਾਰਾ ਡੇਟਾ ਸਾਂਭ ਲਿਆ, ਠੀਕ ਆ, ਉਹ ਅਸੀਂ AI ਸਾਡਾ ਸੈੱਟ ਬਣਾ ਸਿਸਟਮਸ ਲਿਆ। ਆਪਣੇ ਜੇ ਅਸੀਂ ਬਣਾ ਲੈਂਦੇ ਹਾਂ,
ਤੇ ਹੂੰ, ਹੂੰ। ਜੁਗਾਂ-ਜੁਗਾਂ ਤੱਕ ਉਹ ਜਿਹੜਾ ਡੇਟਾ ਵਾ ਉਹ ਸਾਡੀ ਆਉਣ ਵਾਲੀ ਪੀੜ੍ਹੀਆਂ ਤੱਕ ਰਹੂਗਾ। ਇਹਨੂੰ ਸਾਨੂੰ ਐਜ਼ ਅ ਬੜਾ ਕੌਸ਼ੀਅਸ ਰਹਿ ਕੇ ਇਹਨੂੰ ਐਜ਼ ਅ ਓਪਰਚੁਨਿਟੀ ਵੀ ਵਰਤਣਾ ਚਾਹੀਦਾ ਕਿ ਇਸ ਇੱਕ ਸਾਡੇ ਅਸੀਂ ਇਤਿਹਾਸ ਦੇ ਤੌਰ ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਦੀ ਬਰੂਹਾਂ ਤੇ ਖੜੇ ਹਾਂ, ਹੈ ਨਾ? ਤੇ ਇਹ ਸਾਡੇ ਲਈ ਲੰਘ ਰਹੇ ਇੱਕ ਆ ਗੋਲਡਨ ਟੈਕਨੋਲੋਜੀ। ਓਪਰਚੁਨਿਟੀ ਆ ਵੀ ਆਪਾਂ ਆਪਣਾ ਜਿਹੜਾ ਇਤਿਹਾਸ ਆ ਉਹਨੂੰ ਸਾਂਭੀਏ, ਉਹਨੂੰ ਆਪਣਾ ਪੱਖ ਦੇਈਏ ਕਿਉਂਕਿ ਜਿਹੜਾ ਡੇਟਾ ਇਟਸੈਲਫ ਇਜ਼ ਅ ਡੇਟਾ, ਹੈ ਨਾ? ਜਿਹੜਾ ਫੈਕਟ ਐਂਡ ਫਿਗਰਸ ਹੁੰਦੇ ਉਹ ਤੇ ਫੈਕਟ ਐਂਡ ਫਿਗਰਸ ਹੁੰਦੇ, ਉਹਦਾ ਕੰਟੈਕਸਟ ਕੀ ਆ, ਉਹਨੂੰ ਕਿਸ ਤਰੀਕੇ ਦੇ ਨਾਲ ਲੋਕੀ ਦੇਖਦੇ ਆ, ਉਹ ਪੱਖ ਕੀ ਆ ਉਹਦਾ, ਹੈ ਨਾ? ਉਹ ਸਿੱਖ ਪੱਖ ਦੇ ਅਨੁਸਾਰ ਉਹਨੂੰ ਸਾਂਭਣ ਦੀ ਬਹੁਤ ਲੋੜ ਆ ਤੇ ਉਹਦੇ ਨਾਲ ਇਹ ਆ ਵੀ ਸਾਡੇ ਆਉਣ ਵਾਲੇ ਜਿਹੜੀ ਜਨਰੇਸ਼ਨ ਆ ਉਹਦੇ ਤੱਕ ਇਹ ਜਿਹੜਾ ਡੇਟਾ ਜਾਂ ਇਨਫੋਰਮੇਸ਼ਨ ਆ ਅਸੀਂ ਸਹਿਜੇ ਪਹੁੰਚਾ ਸਕਦੇ ਹਾਂ। ਨਹੀਂ, ਨਹੀਂ, ਬਹੁਤ ਜ਼ਿਆਦਾ ਜਿਹੜਾ ਹਰਵਿੰਦਰ ਸਿੰਘ ਇਹ ਇਸ ਟਾਈਮ ਅਹਿਮ ਕੰਮ ਆ, ਬਹੁਤ ਜ਼ਰੂਰੀ ਕੰਮ ਆ, ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਇਹ ਕਰਨ ਵਾਲਾ ਜਿਹੜਾ ਇਹ ਕੰਮ ਹੈਗਾ। ਸੋ ਅੱਜ ਤੁਹਾਡੇ ਸਾਹਮਣੇ ਆਪਾਂ AI ਫੇਕ ਗੁਰਬਾਣੀ ਜਨਰੇਸ਼ਨ ਉਹਦੀ ਲਾਈਵ ਜਿਹੜੀਆਂ ਤੁਹਾਨੂੰ ਐਗਜ਼ਾਮਪਲਸ ਇਸ ਦੇ ਵਿੱਚ ਜਿਹੜੀਆਂ ਸ਼ੋਅ ਕੀਤੀਆਂ ਤੇ ਇਸ ਨੂੰ ਅੱਗੇ ਤੋਂ ਅੱਗੇ ਜਿਹੜੀ ਇਹ ਵੀਡੀਓ ਨੂੰ ਤੁਸੀਂ ਦੇਖੋਗੇ ਜਾਂ ਇਹਦੇ ਵਿੱਚੋਂ ਜਿਹੜੇ ਕਲਿੱਪ ਨੂੰ ਜਿਹੜਾ ਤੁਸੀਂ ਦੇਖੋਗੇ ਜਾਂ ਜਿੱਦਾਂ ਵੀ ਆ, ਇਹ ਉਹਨਾਂ ਲੋਕਾਂ ਤੱਕ ਵੀ ਜਿਹੜਾ ਉਹ ਨਾਲ ਦੇ ਨਾਲ ਪਹੁੰਚਾਓ। ਆਮ ਸੰਗਤ ਦੇ ਵਿੱਚ ਇਸ ਦੇ ਪ੍ਰਤੀ ਆਪਾਂ ਨੂੰ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਆ। ਗੁਰੂ ਘਰਾਂ ਤੋਂ ਲੈ ਕੇ ਜਥੇਬੰਦੀਆਂ ਨੂੰ ਲੈ ਕੇ ਆਮ ਇੰਡੀਵਿਜੂਅਲ, ਆਮ ਸਿੱਖ ਜਿਹੜਾ ਆ, ਉਹਨਾਂ ਸਾਰਿਆਂ ਨੂੰ ਇਸ ਦੇ ਉੱਤੇ ਕਹਿ ਲਓ ਵੀ ਸੈਂਸਿਟਿਵਲੀ ਤੇ ਬਹੁਤ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਆ ਵੀ ਇੱਦਾਂ ਦੇ ਜਿਹੜੇ ਮਸਲੇ ਆ ਉਹ ਹੋਰ ਜ਼ਿਆਦਾ ਨਾ ਜਿਹੜਾ ਉਹ ਹੋਣ, ਸਿਚੁਏਸ਼ਨ ਜਿਹੜੀ ਉਹ ਨਾ ਬਣਨ। ਉੱਦਾਂ ਤੇ ਇਹਦੇ ਫਿਰ ਮੈਂ ਇੱਕ ਚੀਜ਼ ਰਾਜਖਾਨ ਬਹੁਤ ਅੱਛਾ ਮੈਂ ਰਿਪੀਟ ਕਰ ਦੇਵਾਂ ਕਿ ਪੱਤਰ ਲਿਖ ਕੇ ਗੱਲ ਨਹੀਂ ਖਤਮ ਹੋਣੀ। ਨਹੀਂ ਹੋਣੀ। ਇੱਥੋਂ ਅੱਗੇ ਵੀ ਆਪਾਂ ਨੂੰ ਜਾਣਾ ਪੈਣਾ ਤੇ ਇਹ ਕੋਈ ਮਸਲਾ ਸੋਲਿਊਸ਼ਨ ਵੀ ਆਪ ਹੀ ਏਡਾ ਜਿਹੜਾ ਉਹ ਵੀ ਕਰਨਾ ਹੈ। ਹਾਂਜੀ, ਇਹ ਕੋਈ ਮਸਲਾ ਏਡਾ ਵੀ ਹੈ ਨਹੀਂ ਵੀ ਜਿਹਨੂੰ ਆਪਾਂ ਹੱਲ ਨਾ ਕਰ ਸਕੀਏ। ਹਾਂ, ਬਿਲਕੁਲ, ਬਿਲਕੁਲ, ਬਿਲਕੁਲ। ਹੁਣ ਬਾਕੀ ਜਾਂਦੇ-ਜਾਂਦੇ ਮੈਂ ਇੱਕ ਇਹ ਟਿੱਪਣੀ ਜਿਹੜੀ ਉਹ ਜ਼ਰੂਰ ਕਰਨਾ ਜਿਹੜਾ ਉਹ ਚਾਹਾਂਗਾ ਵੀ ਹੋਰ ਜਿਹੜੇ ਸਿਵਲਾਈਜੇਸ਼ਨਸ ਆ ਉਹਨਾਂ ਨੇ ਹਜ਼ਾਰਾਂ ਸਾਲ ਪੁਰਾਣੀਆਂ ਆਪਣੀਆਂ ਚੀਜ਼ਾਂ ਜਿਹੜੀਆਂ ਆ ਉਹ ਬਚਾ ਕੇ ਰੱਖੀਆਂ, ਲੋਕਾਂ ਤੱਕ ਜਿਹੜਾ ਉਹ ਕੀਤੀਆਂ। ਆਪਾਂ ਉਹ ਗਲਤੀਆਂ ਜਿਹੜੀਆਂ ਜੋ ਚੱਲ ਰਹੀਆਂ ਆਪਣੀ ਕਮਿਊਨਿਟੀ ਵੱਲੋਂ ਉੱਦਾਂ ਦੀਆਂ ਨਾ ਕਰੀਏ। ਇੱਦਾਂ ਦੀਆਂ ਚੀਜ਼ਾਂ ਚਾਹੇ ਉਹ ਗੁਰਬਾਣੀ ਦੇ ਸਰੋਤ ਨੇ, ਚਾਹੇ ਇਤਿਹਾਸਿਕ ਥਾਵਾਂ ਨੇ, ਉਹਨਾਂ ਨੂੰ ਉੱਦਾਂ ਹੀ ਬਚਾ ਕੇ ਜਿਹੜਾ ਉਹ ਰੱਖੀਏ ਤਾਂ ਜੋ ਇਸ ਦੇ ਵਿੱਚ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਸ ਦੇ ਨਾਲ ਵਾਹ ਵਾਸਤਾ ਰਵੇ ਤੇ ਉਹਨਾਂ ਨੂੰ ਰਿਐਲਿਟੀ ਦੇ ਬਾਰੇ ਜਿਹੜਾ ਉਹ ਪਤਾ ਲੱਗਦਾ ਰਵੇ। ਤੇ ਹੁਣ ਆਪਾਂ ਹਰਵਿੰਦਰ ਇਜਾਜ਼ਤ ਲੈਂਦੇ ਹਾਂ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਉਹ ਸਮਾਪਤ ਆ। ਮਿਲਾਂਗੇ ਅਗਲੀ ਵਾਰ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਵਿੰਦਰ ਸਿੰਘ ਕੰਗ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US